ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। शुक्रिया जी डॉक्टर साहब, ਅੱਜ 5 फरवरी 2015 23 ਮਾਘ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਕਿਸੇ ਅਹਿਮ ਘਟਨਾ ਨਾਲ। ਕੀ ਹੈ ਅੱਜ ਦੀ ਅਹਿਮ ਘਟਨਾ ਡਾਕਟਰ ਸਾਹਿਬ? ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਇਸ 5 ਫਰਵਰੀ ਦੇ ਦਿਨ ਨੂੰ ਜਿਹੜਾ ਕਿ ਕਸ਼ਮੀਰ ਸੋਲੀਡੈਰਿਟੀ ਡੇ ਕਿ ਕਸ਼ਮੀਰ ਦੀ ਸੋਲੀਡੈਰਿਟੀ ਇਕਮੁੱਠਤਾ ਦਾ ਦਿਨ ਜਿਹੜਾ ਕਿ ਸਿਰਫ ਪਾਕਿਸਤਾਨ ਵਿੱਚ ਹੀ ਨਹੀਂ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਤੇ ਦੁਨੀਆ ਭਰ 'ਚ ਜਿੱਥੇ ਜਿੱਥੇ ਕਸ਼ਮੀਰੀ ਔਰ ਉਹਨਾਂ ਦੇ ਹਮਦਰਦ ਆਜ਼ਾਦੀ ਪਸੰਦ ਲੋਕ ਬੈਠੇ ਨੇ ਇਸ ਦਿਨ ਨੂੰ ਉਹਨਾਂ ਨੇ ਸੈਲੀਬ੍ਰੇਟ ਕੀਤਾ ਕਰ ਰਹੇ ਨੇ ਜੀ। ਅਸੀਂ ਵੀ ਆਪਣੀ ਸਪੋਰਟ, ਆਪਣੀ ਹਮਦਰਦੀ, ਆਪਣੇ ਪਿਆਰ ਦਾ ਇਜ਼ਹਾਰ ਕਰਦੇ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ, ਕਿਉਂਕਿ ਮੈਂ ਇਹ ਸਮਝਦਾ ਹਾਂ ਕਿ ਜਦੋਂ ਕੋਈ ਇੱਕ ਫੀਲਡ ਦੇ ਵਿੱਚ ਹੀ ਤੁਰਿਆ ਹੁੰਦਾ ਹੈ, ਜਦੋਂ ਅਸੀਂ ਫੀਲਡ ਦੀ ਗੱਲ ਕਰਦੇ ਹਾਂ ਤੇ ਹਮਰਾਹ ਆਜ਼ਾਦੀ ਦੇ ਜਿਹੜੇ ਅਸੀਂ ਸਾਰੇ ਔਰ ख़ास तौर ਤੇ ਜਿਹੜੀ ਸਮੱਸਿਆ ਕਸ਼ਮੀਰ ਦੀ ਅੱਜ ਖੜੀ ਹੈ ਜਾਂ ਪੰਜਾਬ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਉੱਤਰ ਪੂਰਬ ਦੀਆਂ 7 ਸਟੇਟਾਂ ਦੀ, ਇਹ ਸਭ ਦਾ ਸੰਬੰਧ ਜਾ ਕੇ ਕਲੋਨੀਅਲ ਮੈਪ ਮੇਕਿੰਗ ਨਾਲ ਜੁੜਦਾ ਹੈ। ਜਦੋਂ ਕਿ 1947 ਦੇ ਵਿੱਚ ਕਾਲੀ ਦੇ ਨਾਲ ਬ੍ਰਿਟਿਸ਼ ਬਸਤੀਵਾਦੀ ਸਾਊਥ ਏਸ਼ੀਆ 'ਚੋਂ ਨਿਕਲੇ ਔਰ ਉਹਨਾਂ ਨੇ ਕਾਲੀ ਦੇ ਨਾਲ ਉਸ ਖਿੱਤੇ ਨੂੰ ਵੰਡਿਆ। ਰੈੱਡ ਕਲਿਫ ਜਿਹਨੇ ਜਿਹੜਾ ਪਹਿਲਾਂ ਉੱਥੇ ਕਦੇ ਆਇਆ ਹੀ ਨਹੀਂ ਸੀ, ਉਸ ਨੇ ਇੱਕ ਲਾਈਨ ਖਿੱਚ ਦਿੱਤੀ ਜੀ ਔਰ ਜਿਹੜਾ 1/3 ਭਾਰਤ ਰਾਜਿਆਂ ਮਹਾਰਾਜਿਆਂ ਦੇ ਹਵਾਲੇ ਕੀਤਾ ਸੀ ਉਹਨਾਂ ਨੂੰ ਵੀ ਉਹਨਾਂ ਦੇ ਹਵਾਲੇ ਕਰ ਦਿੱਤਾ। ਲੇਕਿਨ ਕੋਈ ਭਵਿੱਖ ਦਾ ਇਸ ਕਿਸਮ ਦਾ ਤਰੀਕਾਕਾਰ ਨਹੀਂ ਸੀ ਜਿਹਦੇ ਨਾਲ ਕੋਈ ਪੀਸਫੁਲ ਜਿਹੜੀ ਹੈ ਟਰਾਂਸਫਰ ਆਫ ਪਾਪੂਲੇਸ਼ਨ ਹੋ ਸਕਦੀ, ਇੱਧਰਲੇ ਪੰਜਾਬ 'ਚੋਂ ਉੱਧਰਲੇ ਪੰਜਾਬ ਜਾਂ ਇੱਧਰਲੇ ਬੰਗਾਲ 'ਚੋਂ ਉੱਧਰਲੇ ਬੰਗਾਲ 'ਚ। ਨਤੀਜੇ ਦੇ ਤੌਰ 'ਤੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਰਹੱਦ ਦੇ ਦੋਵੇਂ ਪਾਸੇ ਹੀ ਫੇਸ ਹੋ ਰਹੀਆਂ ਨੇ, ਉਹ ਉਸ ਦੇ ਲਈ ਬ੍ਰਿਟਿਸ਼ ਬਸਤੀਵਾਦੀ ਦੋਸ਼ੀ ਨੇ। ਫਿਰ ਗਾਂਧੀ, ਨਹਿਰੂ, ਪਟੇਲ ਵਰਗੇ ਉਹ ਲੋਕ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਹਿੰਦੂ ਰਾਸ਼ਟਰ ਵੜਿਆ ਹੋਇਆ ਸੀ ਔਰ ਜਿਹੜੇ ਹਰ ਕੀਮਤ ਦੇ ਉੱਤੇ ਜਿਹੜਾ ਉਹ ਹਿੰਦੂਤਵਾ ਦੇ ਏਜੰਡੇ ਨੂੰ ਹੀ ਪ੍ਰਮੋਟ ਕਰਨਾ ਚਾਹੁੰਦੇ ਸੀ, ਜਿਸ ਸਰਕਮਸਟਾਂਸਿਸ 'ਚੋਂ ਫਿਰ ਜਿਹੜਾ ਹੈ ਉਹ ਪਾਕਿਸਤਾਨ ਦੇ ਇਰਾਦੇ ਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨ੍ਹਾਂ ਨੇ ਜ਼ਿਆਦਾ ਪੁਖਤਾ ਅੰਦਾਜ਼ ਦੇ ਵਿੱਚ ਲਿਆ। 1946 ਤੱਕ ਵੀ ਉਹਨਾਂ ਨੇ ਦਰਵਾਜ਼ਾ ਖੁੱਲ੍ਹਾ ਰੱਖਿਆ ਸੀ ਕਿ ਜ਼ੋਨਿੰਗ ਜ਼ੋਨ ਏ, ਜ਼ੋਨ ਬੀ ਦੇ ਥੱਲੇ ਮੁਸਲਿਮ ਮੈਜੋਰਟੀ ਸਟੇਟਸ, ਹਿੰਦੂ ਮੈਜੋਰਟੀ ਸਟੇਟਸ, ਹਿੰਦੂ ਸਿੱਖ ਮੈਜੋਰਟੀ, ਤਾਂ ਕਿ ਕੋਈ ਵੀ ਇੱਕ ਧਿਰ ਦੇ ਕੋਲ ਜਿਹੜੀ ਹੈ ਉਹ ਵੀਟੋ ਨਾ ਹੋਏ ਜਾਂ ਐਬਸਲੂਟ ਮੈਜੋਰਟੀ ਨਾ ਹੋਏ ਕਿ ਉਹ ਆਪਣੀ ਮਰਜ਼ੀ ਦਾ ਕਨਸਟੀਟਿਊਸ਼ਨ ਜਾਂ ਸੰਵਿਧਾਨ ਬਣਾ ਕੇ ਦੂਸਰਿਆਂ ਦੀ ਹੋਂਦ ਨੂੰ ਹੀ ਮਿਟਾ ਦੇ। ਲੇਕਿਨ ਕਿਉਂਕਿ ਇਸ ਕੋਟਰੀ ਦੇ ਦਿਲ 'ਚ ਬੇਈਮਾਨੀ ਸੀ, ਇਹ ਜ਼ਬਾਨੀ ਕਲਾਮੀ ਤਾਂ ਗੱਲਾਂ ਕਰ ਰਹੇ ਸੀ ਜਿਵੇਂ ਸਿੱਖਾਂ ਨੂੰ ਪਰਚਾਉਣ ਲਈ ਵੀ ਕੀਤੀਆਂ ਕਿ ਕੋਈ ਸੰਵਿਧਾਨ ਐਸਾ ਨਹੀਂ ਬਣੇਗਾ ਭਾਰਤ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਏ, ਔਰ ਗਾਂਧੀ ਦੇ ਜਿਹੜੇ ਦੂਸਰੇ ਪ੍ਰੋਮਿਸ ਜਿਨ੍ਹਾਂ ਦਾ ਜ਼ਿਕਰ ਅਸੀਂ ਅਕਸਰ ਕਰਦੇ ਰਹਿੰਦੇ ਜੀ, ਪਰ ਇਹਨਾਂ ਦੇ ਅੰਦਰ ਕਪਟ ਸੀ, ਬੇਈਮਾਨੀ ਸੀ ਔਰ ਉਹਦਾ ਹੀ ਨਤੀਜਾ ਹੈ ਕਿ ਉਸ 'ਚੋਂ ਜਿਹੜੀ ਡਿਵੀਜ਼ਨ ਵੀ ਹੋਈ ਉਸ ਤੋਂ ਬਾਅਦ ਜਿਸ ਬੇਈਮਾਨੀ ਦੇ ਨਾਲ ਇਹਨਾਂ ਨੇ ਨੇਬਰਿੰਗ ਕੰਟਰੀਜ਼ ਦੇ ਨਾਲ ਖ਼ਾਸ ਤੌਰ 'ਤੇ ਪਾਕਿਸਤਾਨ ਦੇ ਨਾਲ ਬਿਹੇਵ ਕੀਤਾ ਔਰ ਅੱਜ ਤੱਕ ਵੀ ਕਰ ਰਹੇ ਨੇ। ਸੋ ਕਸ਼ਮੀਰ ਦੀ ਸਮੱਸਿਆ, ਕਿਉਂਕਿ ਅੱਜ ਅਸੀਂ ਕਸ਼ਮੀਰ ਸੋਲੀਡੈਰਿਟੀ ਡੇ ਦੇ ਉੱਤੇ ਗੱਲ ਕਰ ਰਹੇ ਹਾਂ, ਇਸ ਲਈ ਅਸੀਂ ਸਿੱਖ ਇਸ਼ੂ ਨੂੰ ਕਿ ਅਸੀਂ ਕਿਵੇਂ ਉਸ ਜਿਹੜਾ ਦਾ ਸ਼ਿਕਾਰ ਹੋਏ ਮੈਪ ਮੇਕਿੰਗ ਦਾ, ਉਸ ਦੀ ਬਜਾਏ ਜੇ ਮੈਂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰਾਂ ਕਿ ਲਗਭਗ 570 ਦੇ ਕਰੀਬ ਰਿਆਸਤਾਂ ਸਨ ਜਿਨ੍ਹਾਂ ਨੂੰ ਜਿਹੜਾ ਇੰਡੀਪੈਂਡੈਂਟ ਤੌਰ ਦੇ ਉੱਤੇ ਉੱਥੇ ਬ੍ਰਿਟਿਸ਼ ਰੈਜ਼ੀਡੈਂਟ ਬੈਠੇ ਸੀ, ਉਹਨਾਂ ਨੂੰ ਰਨ ਤਾਂ ਕਰਦੇ ਸੀ, ਲੇਕਿਨ ਉਹ ਜੇ ਇਹ ਕਿਹਾ ਜਾਏ ਕਿ ਆਟੋਨੋਮੀ ਸੀ ਉਹਨਾਂ ਦੇ ਕੋਲ, ਉਹਨਾਂ ਨੂੰ ਅੰਗਰੇਜ਼ਾਂ ਨੇ ਆਜ਼ਾਦ ਕੀਤਾ। 2/3 ਜਿਹੜਾ ਇੰਡੀਆ ਸੀ ਉਸ ਵੇਲੇ ਦਾ ਉਹਨੂੰ ਭਾਰਤ ਔਰ ਪਾਕਿਸਤਾਨ ਦੇ ਵਿੱਚ ਵੰਡਿਆ ਜੀ। ਮੰਦੇ ਭਾਗਾਂ ਨੂੰ ਜਿਹੜੇ 570 ਦੇ ਕਰੀਬ ਉਹ ਚੈਂਬਰ ਆਫ ਪ੍ਰਿੰਸਿਸ ਸੀ ਜਿਹਦਾ ਚਾਂਸਲਰ ਜਾਂ ਕਰਤਾ ਧਰਤਾ ਅਮਰਿੰਦਰ ਸਿੰਘ ਦਾ ਪਿਓ ਯਾਦਵਿੰਦਰ ਸਿੰਘ ਸੀ, ਇਸ ਨੇ ਬਿਨਾਂ ਕੋਈ ਸਲਾਹ ਕੀਤਿਆਂ, ਬਿਨਾਂ ਕੋਈ ਚੈਂਬਰ ਆਫ ਪ੍ਰਿੰਸਿਸ ਦਾ ਸੈਸ਼ਨ ਸੱਦਿਆਂ ਆਪਣੀ ਸਟੇਟ ਜਿਹੜੀ ਪਟਿਆਲਾ ਦੀ ਹੈ, ਜਿਹੜੀ ਇੱਕ ਵੱਡੀਆਂ ਸਟੇਟਾਂ ਜਾਂਦੀ ਸੀ,
ਉਹਦਾ ਭਾਰਤ ਦੇ ਨਾਲ ਇਲਹਾਕ ਕਰ ਦਿੱਤਾ ਹੈ। ਬਾਕੀ ਸਾਰੇ ਯਤੀਮ ਜੇ ਹੋ ਗਏ। ਔਰ ਹੌਲੀ ਹੌਲੀ ਫਿਰ ਜਿਸ ਤਰੀਕੇ ਨਾਲ ਪਟੇਲ ਨੇ ਬਾਂਹ ਮਰੋੜ ਕੇ ਬਹੁਤ ਸਾਰੇ ਰਾਜਿਆਂ ਮਹਾਰਾਜਿਆਂ ਦੀ ਉਹਨਾਂ ਦੀ ਫੋਰਸੀਬਲ ਐਕਸੈਸ਼ਨ ਲਈ ਉਹਨਾਂ ਨੂੰ ਪ੍ਰੋਮਿਸ ਕੀਤੇ ਪ੍ਰੀਵੀ ਪਰਸ ਕਿ ਜੀ ਤੁਹਾਨੂੰ ਅਸੀਂ ਆਹ ਦਿਆਂਗੇ, ਇੰਨੇ ਆਪਣੀ ਜਾਇਦਾਦ ਤੁਸੀਂ ਪਰਸਨਲ ਰੱਖ ਸਕਦੇ ਹੋ ਔਰ ਇਹਨਾਂ ਤੁਹਾਨੂੰ ਵਜ਼ੀਫਾ ਸਾਲਾਨਾ ਮਿਲੇਗਾ, ਜਿਹੜੇ ਇੰਦਰਾ ਗਾਂਧੀ ਨੇ 1970 ਚ ਆ ਕੇ ਫਿਰ ਖ਼ਤਮ ਕੀਤੇ। ਸੋ ਉਸ ਸਾਰੇ ਦੌਰ ਦੇ ਵਿੱਚ ਜੰਮੂ ਕਸ਼ਮੀਰ ਦੀ ਰਿਆਸਤ, ਜਿਹੜਾ ਕਸ਼ਮੀਰ ਕੇ ਕਦੇ ਸਿੱਖ ਰਾਜ ਦਾ ਹਿੱਸਾ ਸੀ, ਔਰ ਇਹ ਵੀ ਇੱਕ ਵੱਖਰਾ ਵਿਸ਼ਾ ਹੈ ਕਿ ਕਿਵੇਂ ਜਿਹੜਾ ਕਸ਼ਮੀਰ ਅਫਗਾਨਾਂ ਨੇ ਆਪਣੀ ਸਲਤਨਤ ਦਾ ਹਿੱਸਾ ਬਣਾਇਆ ਹੋਇਆ ਸੀ, ਉਸ ਨੂੰ ਤੋੜ ਕੇ ਅਫਗਾਨਾਂ ਦੇ ਕੋਲੋਂ ਖੋਹ ਕੇ ਜਿਹੜਾ ਉਹ ਸਰਕਾਰੇ ਖਾਲਸਾ ਦਾ ਹਿੱਸਾ ਬਣਿਆ। ਔਰ 1846 ਦੇ ਵਿੱਚ ਜਿਹੜੀ ਪਹਿਲੀ ਅੰਗਰੇਜ਼ਾਂ ਸਿੱਖਾਂ ਦੀ ਲੜਾਈ ਹੋਈ, ਉਹਦੇ 'ਚ ਇਹ ਕਸ਼ਮੀਰ ਦੇ ਡੋਗਰਿਆਂ ਦਾ ਪਹਿਲਾਂ ਹੀ ਰੋਲ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਗਦਾਰੀ ਭਰਿਆ ਸੀ। ਪਰ ਉਦੋਂ ਤੱਕ ਧਿਆਨ ਸਿੰਘ ਮਰ ਚੁੱਕਾ ਸੀ, ਸੁਚੇਤ ਸਿੰਘ ਵੀ ਮਰ ਚੁੱਕਾ ਸੀ ਤੇ ਗੁਲਾਬ ਸਿੰਘ ਡੋਗਰਾ ਉਹੀ ਕਾਰ ਮੁਖਤਾਰ ਸੀ ਜੰਮੂ ਕਸ਼ਮੀਰ ਦਾ। ਸੋ ਇੱਕ ਪਾਸੇ ਉਹਨੇ ਮਹਾਰਾਣੀ ਜਿੰਦਾਂ ਦਾ ਵਿਸ਼ਵਾਸ ਜਿੱਤਿਆ ਹੋਇਆ ਸੀ, ਉਹਨਾਂ ਨੂੰ ਭਰੋਸਾ ਦਿਵਾਇਆ ਹੋਇਆ ਸੀ ਕਿ ਜੀ ਮੈਂ ਤੁਹਾਡੇ ਨਾਲ ਹਾਂ, ਪਰ ਉਹ ਦੂਸਰੇ ਪਾਸੇ ਅੰਗਰੇਜ਼ਾਂ ਦੇ ਨਾਲ ਰਲਿਆ ਹੋਇਆ ਸੀ। ਔਰ ਉਹਨੇ ਬੜੀ ਚਲਾਕੀ ਦੇ ਨਾਲ ਜਿਹੜੀ ਪਹਿਲੀ ਐਂਗਲੋ ਸਿੱਖ ਵਾਰ ਹੈ ਉਸ ਦੇ ਵਿੱਚ ਅੰਗਰੇਜ਼ਾਂ ਦਾ ਸਾਥ ਦੇ ਕੇ ਉਹਦੇ ਨਾਲ ਯੂਪੀ ਦੇ ਮਿਸਰ ਬ੍ਰਾਹਮਣ ਜਿਹੜੇ ਲਾਲ ਸਿੰਘ ਤੇਜ ਸਿੰਘ ਵੀ ਰਲੇ ਹੋਏ ਸੀ, ਸਿੱਖ ਫੌਜ ਨੂੰ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਹ ਹਰਾਇਆ ਜੀ। ਔਰ ਜਦੋਂ ਇਹ ਭੈਰੋਵਾਲ ਦੀ ਸੰਧੀ ਹੋਈ, ਸੋ ਅੰਗਰੇਜ਼ਾਂ ਨੇ ਇਸ ਗੱਦਾਰੀ ਦੇ ਇਨਾਮ ਵਜੋਂ ਜਿਹੜਾ ਜੰਮੂ ਕਸ਼ਮੀਰ ਹੈ ਇਹ ਗੁਲਾਬ ਸਿੰਘ ਨੂੰ ਦੇ ਦਿੱਤਾ। ਹਾਲਾਂਕਿ ਕਿਹਾ ਗਿਆ ਜੀ ਉਹ ਜਿਹੜਾ ਜੁਰਮਾਨਾ ਕੀਤਾ ਲਾਹੌਰ ਦਰਬਾਰ ਨੂੰ, ਉਹਦੇ 'ਚ 72 ਲੱਖ ਰੁਪਈਆ ਜਿਹੜਾ ਉਹ ਡੋਗਰੇ ਨੇ ਦਿੱਤਾ, ਗੁਲਾਬ ਸਿੰਘ ਨੇ ਤੇ 72 ਲੱਖ 'ਚ ਕਸ਼ਮੀਰ ਵੇਚ ਦਿੱਤਾ। ਤੇ ਉਹ ਇਹ ਕਿਹੜੇ ਡੋਗਰੇ ਤਾਂ ਇਹ ਪਹਿਰੇਦਾਰ ਲੱਗੇ ਸੀ, ਆਮ ਜਿਵੇਂ ਸਿਪਾਹੀ ਦੀ ਤਨਖਾਹ ਹੁੰਦੀ ਆ, ਆਨਾ ਦਵਾਨੀ ਇੱਦਾਂ ਦੀ ਨੌਕਰੀ ਕਰਨ ਵਾਲੇ ਸੀ। ਉਹ ਵੀ ਜਿਹੜਾ ਸਾਰਾ ਪੈਸਾ ਜਾਂ ਖਜ਼ਾਨਾ ਮਹਾਰਾਣੀ ਚੰਦ ਕੌਰ ਖੜਕ ਸਿੰਘ ਦੀ ਸਿੰਘਣੀ, ਜਿਹਨੂੰ ਕਿ ਬਾਅਦ ਦੇ ਵਿੱਚ ਇਹਨੇ ਡੋਗਰਿਆਂ ਨੇ ਆਪਣੀਆਂ ਗੋਲੀਆਂ ਤੋਂ ਹੀ ਪੱਥਰ ਮਰਵਾ ਕੇ ਜਿਹੜਾ ਪੱਥਰਾਂ ਦੇ ਨਾਲ ਮਰਵਾ ਦਿੱਤਾ, ਉਹ ਖਜ਼ਾਨਾ ਵੀ ਸਿੱਖਾਂ ਦਾ ਹੀ ਸੀ ਜਿਹੜਾ ਅੱਜ ਤੱਕ ਵੀ ਇਹਨਾਂ ਦੇ ਖਾਨਦਾਨ ਕੋਲ ਹੈ। ਸੋ ਗੁਲਾਬ ਸਿੰਘ ਨੂੰ ਗੱਦਾਰੀ ਦਾ ਇਨਾਮ ਜੰਮੂ ਕਸ਼ਮੀਰ ਦਿੱਤਾ। ਔਰ ਇਹ ਫਿਰ ਇਸ ਤਰੀਕੇ ਨਾਲ ਡੋਗਰਿਆਂ ਦਾ ਜਿਹੜਾ ਆਪਣਾ ਰਾਜ ਹੈ ਅੰਗਰੇਜ਼ਾਂ ਦੀ ਛਤਰ ਛਾਇਆ ਥੱਲੇ ਉਹ ਸਥਾਪਿਤ ਹੋਇਆ। 47 ਦੇ ਦੌਰ 'ਚ ਗੁਲਾਬ ਸਿੰਘ ਦੀ ਔਲਾਦ ਹੀ ਗੱਦਾਰ ਗੁਲਾਬ ਸਿੰਘ ਜਿਹਨੇ ਸਿੱਖਾਂ ਦੇ ਨਾਲ ਗੱਦਾਰੀ ਕੀਤੀ, ਉਹੀ ਰਾਜਾ ਹਰੀ ਸਿੰਘ ਜਿਹੜਾ ਉਹ ਜੰਮੂ ਕਸ਼ਮੀਰ ਦਾ ਬਾਦਸ਼ਾਹ ਸੀ। ਹੁਣ ਜੰਮੂ ਕਸ਼ਮੀਰ ਦੇ ਵਿੱਚ ਮੈਜੋਰਿਟੀ ਆਬਾਦੀ ਮੁਸਲਮਾਨਾਂ ਦੀ ਸੀ। ਬੇਸ਼ੱਕ ਉਸ ਤੋਂ ਪਹਿਲਾਂ ਇਹਨਾਂ ਦੇ ਖਿਲਾਫ ਜਿਵੇਂ ਪੈਪਸੂ ਜਿਹੜਾ ਬਾਅਦ ਦੇ ਵਿੱਚ ਬਣਿਆ, ਪਟਿਆਲਾ, ਨਾਭਾ, ਜੀਂਦ, ਇੱਥੇ ਸਿੱਖ ਮਹਾਰਾਜੇ ਸੀ, ਪਰ ਇਹ ਮਹਾਰਾਜੇ ਤਾਂ ਇਹ ਹੋਣ ਜਾਂ ਦੂਜੇ ਹੋਣ ਉਹ ਮਨਮਰਜ਼ੀਆਂ ਕਰਨ ਵਾਲੇ ਸੀ ਜੀ। ਸੋ ਇੱਧਰ ਵੀ ਜਿਹੜੀ ਹੈ ਇੱਕ ਲਹਿਰ ਜਿਹੜੀ ਚੱਲੀ, ਉਹਨੂੰ ਸਿੱਖ ਰਾਜਿਆਂ ਦੇ ਖਿਲਾਫ ਵੀ, ਜਿਹਨੂੰ ਕਾਂਗਰਸ ਦੀ ਹਮਾਇਤ ਸੀ। ਸੋ ਜੰਮੂ ਕਸ਼ਮੀਰ 'ਚ ਵੀ 47 ਤੋਂ ਪਹਿਲਾਂ ਹੀ ਇਹਨਾਂ ਡੋਗਰਿਆਂ ਦੇ ਖਿਲਾਫ 30ਵਿਆਂ ਦੇ ਵਿੱਚ ਇੱਕ ਬਾਬਾ ਬੁੱਧ ਸਿੰਘ ਹੋਏ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਨੈਸ਼ਨਲ ਕਾਨਫਰੰਸ ਬਣਾਈ ਸੀ। ਔਰ ਜਦੋਂ ਸ਼ੇਖ ਅਬਦੁੱਲਾ ਪੜ੍ਹ ਕੇ ਆਇਆ ਤੇ ਉਹਨੇ ਉਸ ਦੀ ਕਮਾਂਡ ਸੰਭਾਲੀ। ਸੋ ਆਲਰੇਡੀ ਡੋਗਰਿਆਂ ਦੇ ਖਿਲਾਫ ਇੱਕ ਪੂਰੀ ਤਹਿਰੀਕ ਕਸ਼ਮੀਰ ਦੇ ਵਿੱਚ ਚੱਲਦੀ ਸੀ ਔਰ ਨੈਸ਼ਨਲ ਕਾਨਫਰੰਸ ਉਹਦਾ ਨਾਂ ਸੀ, ਜਿਹੜੇ ਗਰੁੱਪ ਨੇ ਉਸ ਦੇ ਖਿਲਾਫ ਆਵਾਜ਼ ਉਠਾਈ। ਪਰ ਇਹ ਸ਼ੇਖ ਅਬਦੁੱਲਾ ਜਾਂ ਉੱਥੋਂ ਦੇ ਬਾਕੀ ਜਿਹੜੇ ਸਿੱਖ ਐਕਟਿਵਿਸਟ ਜਿਹੜੇ ਇਹਨਾਂ ਦੇ ਸਾਥੀ ਸੀ, ਉਹ ਪੱਕੇ ਜਿਹੜੇ ਨੇ ਸੈਕੂਲਰ ਸੀ, ਉਹ ਕੋਈ ਧਾਰਮਿਕ ਡਿਵੀਜ਼ਨ ਦੇ ਹੱਕ 'ਚ ਨਹੀਂ ਸੀ। ਪਰ ਕਿਉਂਕਿ ਡੋਗਰਿਆਂ ਦੀਆਂ ਜ਼ਿਆਦਤੀਆਂ ਦੇ ਖਿਲਾਫ ਉਹਨਾਂ ਨੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਸੀ, ਸੋ ਉਹਨਾਂ ਨੂੰ ਇਹ ਆਸ ਸੀ ਕਿ ਵੀ ਉਹ ਕਸ਼ਮੀਰ ਨੂੰ ਇੱਕ ਚੰਗੇ ਤਰੀਕੇ ਦੇ ਨਾਲ ਇੱਕ ਸੈਕੂਲਰ ਸਟੇਟ ਦੇ ਤੌਰ 'ਤੇ, ਹਾਲਾਂਕਿ ਮੈਜੋਰਿਟੀ ਭਾਵੇਂ ਮੁਸਲਮਾਨਾਂ ਦੀ ਸੀ, ਵੀ ਉਹਨੂੰ ਰਨ ਕਰਨਗੇ। ਪਰ ਹਰੀ ਸਿੰਘ ਕਿਉਂਕਿ ਰਾਜਾ ਹਿੰਦੂ ਸੀ, ਡੋਗਰਾ, ਇੱਕ ਪਾਸੇ ਉਹ ਮੇਹਰ ਚੰਦ ਖੰਨਾ ਔਰ ਦੂਜੇ ਪਟੇਲ ਰਾਹੀਂ, ਖੰਨੇ ਰਾਹੀਂ ਪਟੇਲ ਨਾਲ, ਔਰ ਦੂਜੇ ਇੱਧਰ ਸਾਜ਼ਬਾਜ਼ ਕਰ ਰਿਹਾ ਸੀ। ਦੂਸਰੇ ਪਾਸੇ ਉਹਨੇ ਪਾਕਿਸਤਾਨ ਦੇ ਨਾਲ ਵੀ ਸਮਝੌਤਾ ਕਰ ਲਿਆ ਸੀ, ਈਵਨ ਬੱਸ ਸਰਵਿਸ ਮੁਜ਼ੱਫਰਾਬਾਦ ਨੂੰ, ਦੂਜੇ ਨੂੰ ਇੱਧਰ ਨੂੰ ਚਲਾਉਣ ਦੀ ਜਿਹੜੀ ਹੈ ਉਹ ਵਪਾਰਕ ਰਸਤਾ ਉਹਨੇ ਖੁੱਲ੍ਹਾ ਰੱਖਿਆ ਹੋਇਆ ਸੀ। ਸੋ ਇਹ ਉਹੀ ਸਮਾਂ ਸੀ ਕਿ ਜਦੋਂ ਪਾਕਿਸਤਾਨ ਵੱਲੋਂ ਫਿਰ ਕਬਾਇਲੀ ਜਿਹੜੇ ਨੇ, ਜਦੋਂ ਉਹਨਾਂ ਨੇ ਕਸ਼ਮੀਰ ਵਾਦੀ ਦੇ ਵੱਲ ਵਧਣਾ ਸ਼ੁਰੂ ਕੀਤਾ, ਤੇ ਫਿਰ ਇੰਡੀਆ, ਨਹਿਰੂ ਔਰ ਇਹਨਾਂ ਨੇ ਬੜੀ ਤੇਜ਼ੀ ਦੇ ਨਾਲ ਜਿਹੜਾ ਉਹਨੂੰ ਹਰੀ ਸਿੰਘ ਨੂੰ ਕੀ ਕੀਤਾ ਕੀ ਨਹੀਂ ਕੀਤਾ, ਇਹ ਅੱਜ ਤੱਕ ਵੀ ਡਿਸਪਿਊਟਡ ਹੈ। ਔਰ ਇਸ ਗੱਲ ਦਾ ਝਗੜਾ ਹੈ ਕਿ ਉਹਨੇ ਐਕਸੈਸ਼ਨ ਡਾਕੂਮੈਂਟ 'ਤੇ ਸਾਈਨ ਕੀਤੇ ਜਾਂ ਨਹੀਂ ਕੀਤੇ।
ਪਾਕਿਸਤਾਨ ਦਾ ਹਮੇਸ਼ਾ ਕਲੇਮ ਹੈ ਨਹੀਂ ਕੀਤੇ, ਕਿਉਂਕਿ ਹਰੀ ਸਿੰਘ ਨੂੰ ਉਸ ਤੋਂ ਬਾਅਦ ਕਦੇ ਵੀ ਮੀਡੀਆ ਦੇ ਸਾਹਮਣੇ ਨਹੀਂ ਆਣ ਦਿੱਤਾ ਗਿਆ, ਜਾਂ ਉਹਦੇ ਆਖਰੀ ਟਾਈਮ ਕਿਵੇਂ ਗੁਜ਼ਰਿਆ ਹੈ ਇਹ ਕੋਈ ਬਹੁਤਾ ਪਤਾ ਨਹੀਂ ਹੈ। ਕਰਨ ਸਿੰਘ ਜਿਹੜਾ ਹੁਣ ਵਿਸ਼ਵ ਹਿੰਦੂ ਪਰਿਸ਼ਦ ਔਰ ਉਹਨਾਂ ਦਾ ਲੀਡਰ ਬਣਿਆ ਹੋਇਆ ਹੈ, ਇਹ ਅੱਗੋਂ ਉਹਦੀ ਔਲਾਦ ਹੀ ਹੈ, ਹਰੀ ਸਿੰਘ ਦੀ ਇਹ ਸਾਰੀ ਪ੍ਰੋਜਨੀ ਹੈ ਜੀ। ਸੋ ਇੱਥੋਂ ਕਸ਼ਮੀਰ ਦੀ ਟ੍ਰੈਜਡੀ ਦੀ ਕਹਾਣੀ ਸ਼ੁਰੂ ਹੁੰਦੀ ਹੈ। ਬੇਸ਼ੱਕ ਟ੍ਰੈਜਡੀ ਤਾਂ ਪਹਿਲਾਂ ਵੀ ਸੀ, ਡੋਗਰਿਆਂ ਦੇ ਥੱਲੇ ਵੀ ਸੀ, ਉਸ ਤੋਂ ਪਹਿਲਾਂ ਸਿੱਖ ਰਾਜ ਰਿਹਾ, ਉਸ ਤੋਂ ਪਹਿਲਾਂ ਅਫਗਾਨ ਰਹੇ, ਪਰ 47 ਦੇ ਇਸ ਦੌਰ ਦੇ ਵਿੱਚ ਫਿਰ ਜਦੋਂ ਕਬਾਇਲੀਆਂ ਦਾ ਐਡਵਾਂਸ ਹੋਇਆ, ਸ੍ਰੀਨਗਰ ਦੇ 에ਅਰਪੋਰਟ ਦੇ ਨੇੜੇ ਤੇੜੇ ਪਹੁੰਚੇ, ਇਧਰੋਂ ਨਹਿਰੂ ਨੇ ਡਾਇਰੈਕਟਲੀ ਇੰਟਰਵੀਨ ਕੀਤਾ, ਪਟਿਆਲੇ ਵਾਲਿਆਂ ਦੀਆਂ ਫੌਜਾਂ ਭੇਜੀਆਂ, ਔਰ ਉਸ ਸਾਰੇ ਦੇ ਵਿੱਚ ਇਹ ਨਹਿਰੂ ਹੀ ਸੀ ਜਿਹੜਾ ਕਿ ਜਦੋਂ ਕਿ ਇੱਕਦਮ ਭਾਰਤ ਪਾਕਿਸਤਾਨ ਦੀ ਖੁੱਲੀ ਲੜਾਈ ਦਾ ਮੁਕਾਮ ਬਣ ਗਿਆ, ਫੌਜੀ ਲੜਾਈ ਦਾ, ਕਿਉਂਕਿ ਪਹਿਲਾਂ ਤਾਂ ਉਧਰ ਕਬਾਇਲੀ ਸੀ, ਇਧਰ ਇਹਨਾਂ ਦੀ ਫੌਜ ਸੀ। ਤੇ ਫਿਰ ਨਹਿਰੂ ਕਸ਼ਮੀਰ ਦੇ ਕੇਸ ਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਲਿਆਇਆ ਜੀ, ਜਿੱਥੇ ਕਿ ਉਹ ਸਿਕਿਉਰਿਟੀ ਕੌਂਸਲ ਨੇ ਮਤਾ ਕੀਤਾ ਕਿ ਭਾਈ ਦੋਨੋਂ ਫੌਜਾਂ ਜਦੋਂ ਆਪਣੀਆਂ ਵਾਪਸ ਹਟਾ ਲੈਣਗੇ ਕੁਝ ਸਮੇਂ ਬਾਅਦ, ਔਰ ਕਸ਼ਮੀਰ ਦੇ ਲੋਕ ਜਿਹੜੇ ਨੇ ਪਲੇਬਿਸਾਈਟ ਨਾਲ, ਰਾਏਸ਼ੁਮਾਰੀ ਨਾਲ ਫੈਸਲਾ ਕਰਨਗੇ ਕਿ ਉਹਨਾਂ ਨੇ ਕਿੱਧਰ ਜਾਣਾ, ਇੰਡੀਆ ਵੱਲ ਜਾਣਾ ਜਾਂ ਪਾਕਿਸਤਾਨ ਵੱਲ ਜਾਣਾ। ਉਸ ਤੋਂ ਬਾਅਦ ਇਸ ਕਿਸਮ ਦੇ 16-17 ਮਤੇ ਜਿਹੜੇ ਨੇ ਯੂਐਨ ਸਿਕਿਉਰਿਟੀ ਕੌਂਸਲ ਨੇ ਪਾਸ ਕੀਤੇ ਨੇ, ਲੇਕਿਨ ਕਦੇ ਵੀ ਇਹਨਾਂ ਮਤਿਆਂ ਨੂੰ ਆਨਰ ਨਹੀਂ ਕੀਤਾ ਗਿਆ। ਔਰ ਇਸ ਮੁੱਦੇ ਦੇ ਉੱਤੇ 48 ਦੇ ਇਸ ਟਕਰਾਅ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 65 ਦੀ ਲੜਾਈ ਵੀ ਹੋਈ, ਫਿਰ 71 ਵੀ ਉਸ ਦੇ ਵਿੱਚ ਆ ਜਾਂਦਾ ਹੈ, ਅਖੀਰਲਾ 98-99 ਦੇ ਦੌਰ 'ਚ 1998-99 ਕਾਰਗਿਲ ਦੀ ਲੜਾਈ ਵੀ ਹੋਈ। ਸੋ ਕਸ਼ਮੀਰ 'ਚ ਅੱਜ ਦੋਨੋਂ ਹੀ ਇੰਡੀਆ ਪਾਕਿਸਤਾਨ ਜਿਹੜੀਆਂ ਨੇ ਨਿਊਕਲੀਅਰ ਸ਼ਕਤੀਆਂ ਬਣ ਚੁੱਕੀਆਂ ਨੇ, ਇੱਕ ਨਿਊਕਲੀਅਰ ਫਲੈਸ਼ ਪੁਆਇੰਟ ਹੈ। ਔਰ ਕਸ਼ਮੀਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਫਿਰ ਦੋ ਕਸ਼ਮੀਰ ਬਣ ਗਏ, ਇੱਕ ਪਾਕਿਸਤਾਨ ਦੇ ਕਬਜ਼ੇ ਚਲਾ ਗਿਆ, ਉਹਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ, ਇਧਰ ਜਿਹੜਾ ਇੰਡੀਅਨ ਹੈਲਡ ਕਸ਼ਮੀਰ ਹੈ ਜਿਹਨੂੰ ਮਕਬੂਜ਼ਾ ਕਸ਼ਮੀਰ ਕਹਿੰਦੇ ਨੇ। ਸੋ ਹੁਣ ਉਹਨਾਂ ਦੋਨਾਂ ਹੀ ਕਸ਼ਮੀਰਾਂ ਦੇ ਵਿੱਚ ਬੇਸ਼ੱਕ ਪਾਕਿਸਤਾਨ 'ਚ ਕਿਹਾ ਜਾਂਦਾ ਹੈ ਕਿ ਭਾਈ ਉਹਨਾਂ ਦੀ ਆਜ਼ਾਦ ਹਕੂਮਤ ਹੈ, ਪਰ ਜ਼ਾਹਰ ਹੈ ਕਿ ਜੋ ਕੁਝ ਵੀ ਹੁੰਦਾ ਹੈ ਪਾਕਿਸਤਾਨ ਹਕੂਮਤ ਦੀ ਮਰਜ਼ੀ ਦੇ ਨਾਲ ਹੀ ਹੁੰਦਾ ਹੈ। ਇਧਰ ਜਿਹੜਾ ਸਿੱਧੇ ਤੌਰ ਤੇ ਇੰਡੀਆ ਫੌਜ ਦੀ ਮਦਦ ਦੇ ਨਾਲ ਕਸ਼ਮੀਰ 6-7 ਲੱਖ ਫੌਜ ਰੱਖੀ ਹੋਈ ਹੈ, ਔਰ ਪਿਛਲੇ ਲਗਭਗ 65 ਸਾਲ ਤੋਂ ਅਸੀਂ ਦੇਖਦੇ ਹਾਂ ਕਿ 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਮਾਰੇ ਨੇ, ਹਜ਼ਾਰਾਂ ਔਰਤਾਂ ਜਿਹੜੀਆਂ ਬੇਪਤ ਹੋਈਆਂ, ਔਰ ਕਿਵੇਂ ਪੂਰੀ ਜਿਹਨੂੰ ਕਹਿੰਦੇ ਨੇ ਕਿ ਬਿਓਨਟ ਦੇ ਨਾਲ ਸੰਗੀਨਾਂ ਦੀ ਛਾਂ ਥੱਲੇ ਕਸ਼ਮੀਰੀਆਂ ਦੇ ਮੁੱਢਲੇ ਆਜ਼ਾਦੀ ਦੇ ਹੱਕ ਨੂੰ ਦਬਾਇਆ ਹੋਇਆ। ਕਸ਼ਮੀਰੀ ਬੜੀ ਬਹਾਦਰੀ ਦੇ ਨਾਲ ਇਹਨਾਂ 65 ਸਾਲਾਂ ਦੇ ਵਿੱਚ ਖਲੋਤੇ ਨੇ, ਪੀਸਫੁਲ ਤਰੀਕੇ ਨਾਲ ਵੀ। ਔਰ 1999 ਦੇ ਵਿੱਚ ਜਦੋਂ ਕਿ ਇੱਧਰ 1984 ਤੋਂ ਬਾਅਦ ਖਾਲਿਸਤਾਨ ਦੀ ਆਜ਼ਾਦੀ ਤਹਿਰੀਕ ਸ਼ੁਰੂ ਹੋਈ, ਉਹ ਕਸ਼ਮੀਰੀ ਲੋਕ ਜਿਨ੍ਹਾਂ ਨੂੰ ਕਦੇ ਬਹੁਤ ਡਰਾਕਲ, ਬੁਜ਼ਦਿਲ, ਡਰਨ ਵਾਲੇ ਕਿਹਾ ਜਾਂਦਾ ਸੀ, ਜਿਸ ਤਰੀਕੇ ਨਾਲ ਕਸ਼ਮੀਰੀਆਂ ਨੇ ਆਪਣੇ ਆਜ਼ਾਦੀ ਸੰਘਰਸ਼ ਨੂੰ 1999 ਤੋਂ ਲੜਿਆ, ਆਰਮਡ ਸਟਰਗਲ ਨੂੰ, ਰਿਮਾਰਕੇਬਲ ਹੈ। ਔਰ ਅੱਜ ਬੇਸ਼ੱਕ ਕਸ਼ਮੀਰੀਆਂ ਦੇ ਜਿਹੜੇ ਪੋਲੀਟੀਕਲ ਲੈਵਲ ਦੇ ਉੱਤੇ ਸਰ ਜਿਹੜਾ ਇੱਕ ਹੁਰੀਅਤ ਕਾਨਫਰੰਸ ਦੇ ਥੱਲੇ ਸੈਯਦ ਅਲੀ ਸ਼ਾਹ ਗਿਲਾਨੀ ਹੋਣ ਜਾਂ ਮੀਰਵਾਇਜ਼ ਉਮਰ ਫਾਰੂਕ ਹੋਏ, ਜਾਂ ਈਵਨ ਲੋਅਰ ਲੈਵਲ ਤੇ ਵੀ ਜਿਹੜੇ ਭਾਰਤੀ ਸਿਸਟਮ ਨਾਲ ਰਲ ਕੇ ਚੋਣਾਂ 'ਚ ਵੀ ਹਿੱਸਾ ਲੈਂਦੇ ਨੇ, ਭਾਵੇਂ ਅਬਦੁੱਲੇ ਦਾ ਟੱਬਰ ਹੀ ਹੈਗਾ, ਇਹ ਭਾਵੇਂ ਟ੍ਰੇਟਰ ਟੱਬਰ ਹੈ ਬਾਦਲਾਂ ਵਾਂਗ, ਜਾਂ ਹੁਣ PDP ਪਾਰਟੀ ਨੇ ਜਿਹੜੀ ਹੈ ਉਹ ਪਾਵਰ ਲਈ ਹੈ, ਪਰ ਕੁੱਲ ਮਿਲਾ ਕੇ ਕੋਈ ਵੀ ਇਸ ਕਿਸਮ ਦੀ ਗੱਲ ਦੇਖਣ ਸਾਹਮਣੇ ਨਹੀਂ ਆਈ ਕਿ ਵੈਲੀ ਦੇ ਜਿਹੜੇ ਮੁਸਲਮਾਨ ਨੇ ਉਹਨਾਂ ਨੇ ਆਪਣੇ ਆਜ਼ਾਦੀ ਦੇ ਸੰਕਲਪ ਨੂੰ ਛੱਡਿਆ ਜੀ। ਇਹਦੇ ਬਾਵਜੂਦ ਕਿ ਭਾਰਤੀ ਹਾਕਮ ਉਹਨਾਂ ਦੇ ਜ਼ੁਲਮ ਬਾਦਸਤੂਰ ਜਾਰੀ ਨੇ, ਪਰ ਅੱਜ ਵੀ ਜੇ ਕਸ਼ਮੀਰ ਦੇ ਵਿੱਚ ਫੌਜਾਂ ਵਾਪਸ ਕੱਢ ਕੇ ਲੋਕਾਂ ਨੂੰ ਪੁੱਛਿਆ ਜਾਏ ਤੇ ਉਹਨਾਂ ਦਾ ਫਤਵਾ ਆਜ਼ਾਦੀ ਦੇ ਹੱਕ ਵਿੱਚ ਹੋਏਗਾ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿੱਥੇ ਕਸ਼ਮੀਰੀਆਂ ਨੇ ਇਸ ਸਾਰੇ ਪੀਰੀਅਡ 'ਚ ਬੜੀ ਮਜ਼ਬੂਤੀ ਦੇ ਨਾਲ ਆਪਣੇ ਸੰਘਰਸ਼ ਨੂੰ ਜਾਰੀ ਰੱਖਿਆ, ਅਸੀਂ ਸਮਝਦੇ ਹਾਂ ਕਿ ਇਹ ਸਾਡੇ ਹਮਸਫਰ ਨੇ। ਔਰ ਭਾਰਤ ਦੇ ਨਕਸ਼ੇ ਵਿੱਚ, ਔਰ ਜਿਵੇਂ ਮੈਂ ਅਕਸਰ ਜ਼ਿਕਰ ਕਰਦਾ ਮੇਰੇ ਮਿੱਤਰ ਸ਼ੇਖ ਸਾਹਿਬ ਜਿਨ੍ਹਾਂ ਨੇ 18-20 ਸਾਲ ਕਸ਼ਮੀਰ ਨਾਰਥ ਅਮਰੀਕਨ ਕਸ਼ਮੀਰ ਐਸੋਸੀਏਸ਼ਨ ਦੇ ਨਾਲ ਖਾਲਿਸਤਾਨ ਅਫੇਅਰ ਸੈਂਟਰ ਸਾਡਾ ਇੱਕ ਜੁਆਇੰਟ ਲੌਬਿੰਗ ਲਾਈਨ ਸੀ, ਉਹ ਅਕਸਰ ਇਹ ਕਿਹਾ ਕਰਦੇ ਸੀ, ਲਿਖਦੇ ਵੀ ਸੀ ਕਿ ਵੀ ਰੋਡ ਟੂ ਸ੍ਰੀਨਗਰ ਫਰਮ ਲਾਹੌਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਲਾਹੌਰੋਂ ਜਿਹੜੀ ਸੜਕ ਸ੍ਰੀਨਗਰ ਜਾਣੀ ਹੈ ਉਹ ਅੰਮ੍ਰਿਤਸਰ ਵੱਲੋਂ ਜਾਂਦੀ ਹੈ। ਮਤਲਬ ਇਹ ਸੀ ਕਿ ਖਾਲਿਸਤਾਨ ਦੀ ਆਜ਼ਾਦੀ, ਅੰਮ੍ਰਿਤਸਰ ਦੀ ਆਜ਼ਾਦੀ ਤੇ ਸ੍ਰੀਨਗਰ ਦੀ ਆਜ਼ਾਦੀ ਜੁੜੀ ਹੋਈ ਹੈ, ਕਿ ਜੇ ਅੰਮ੍ਰਿਤਸਰ ਆਜ਼ਾਦ ਹੋਏਗਾ, ਆਜ਼ਾਦ ਖਾਲਿਸਤਾਨ ਹੋਏਗਾ, ਕਸ਼ਮੀਰ ਆਟੋਮੈਟਿਕਲੀ ਆਜ਼ਾਦ ਹੋਏਗਾ, ਕਿਉਂਕਿ ਉਹੀ ਇੱਕ ਵਾਈਟਲ ਲਿੰਕ ਹੈ। ਸੋ ਅਸੀਂ ਇਸ ਕਸ਼ਮੀਰ ਸੋਲੀਡੈਰਿਟੀ ਡੇ ਦੇ ਮੌਕੇ
ਬੇਸ਼ੱਕ ਪਾਕਿਸਤਾਨ ਦੇ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਕਿ ਜੀ ਇਹ ਸਾਡੀ ਸ਼ਾਹ ਰਗ ਹੈ, ਜੁਗਲਰ ਵੇਨ, ਔਰ ਬੜਾ ਇਤਰਾਜ਼ ਕੀਤਾ ਇੰਡੀਅਨ ਗਵਰਨਮੈਂਟ ਨੇ ਕਿ ਜੀ ਇਹ ਸਾਡਾ ਮੁੱਖ ਧਾਰਾ ਹੈ ਔਰ ਅਖੰਡ ਅਤੂਟ ਅੰਗ ਹੈ। ਲੇਕਿਨ ਅਸੀਂ ਸਮਝਦੇ ਹਾਂ ਵੀ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਹੱਕ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ। UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਇਸ ਨੂੰ ਪਲੀਟ ਕਰਦੇ ਨੇ ਔਰ ਅਸੀਂ ਇਸ ਕਸ਼ਮੀਰ ਸੋਲੀਡੈਰਿਟੀ ਡੇ ਦੇ ਮੌਕੇ ਦੇ ਉੱਤੇ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੰਦੇ ਜੀ ਔਰ ਇਹ ਅਰਦਾਸ ਵੀ ਕਰਦੇ ਕਿ ਇਹ ਸੰਘਰਸ਼ ਆਪਣੀ ਕਾਮਯਾਬੀ ਤੱਕ ਜਾਰੀ ਰਹੇ ਔਰ ਅਲਟੀਮੇਟਲੀ ਮੰਜ਼ਿਲੇ ਮਕਸੂਦ ਕਸ਼ਮੀਰੀਆਂ ਨੂੰ ਹਾਸਲ ਹੋਏ, ਖਾਲਿਸਤਾਨ ਸਿੱਖ ਆਜ਼ਾਦ ਹੋਣ। ਇਹ ਭਾਰਤੀ ਨਕਸ਼ਾ ਜਿਹੜਾ ਕਲੋਨੀਅਲ ਮੈਪ ਮੇਕਿੰਗ ਹੈ ਇਹਦੀ ਰੀਮੇਕਿੰਗ ਹੋਏ ਜੀ। ਦੂਸਰਾ ਪਾਰਟ ਮੈਂ ਸਮਝਦਾ ਕਿ ਜਿਹੜਾ ਅੱਜ ਬੜਾ ਅਹਿਮ ਵਿਚਾਰ ਵਾਲਾ ਹੈ ਜੀ, ਪ੍ਰੈਜ਼ੀਡੈਂਟ ਓਬਾਮਾ ਦੀ ਦਿੱਲੀ 'ਚ ਸ਼੍ਰੀ ਫੋਰਟ ਆਡੀਟੋਰੀਅਮ ਦੀ ਸਪੀਚ ਨੂੰ ਲੈ ਕੇ ਅਜੇ ਤੱਕ ਹਿੰਦੂ ਤਵੀ ਜਿਹੜੇ ਨੇ ਉਹ ਆਪਣੇ ਜ਼ਖਮਾਂ ਤੇ ਮਲਮ ਲਾ ਰਹੇ ਸੀ ਵੀ ਆਉਣ ਲੱਗਿਆ ਫੱਟ ਮਾਰ ਕੇ ਆਇਆ, ਤੇ ਅਜੇ ਤਾਂ ਉਹ ਜ਼ਖਮ ਤਾਂ ਵਿਚਾਰੇ ਉਵੇਂ ਹੀ ਸੀ, ਅੱਲੇ ਕੀ ਅਜੇ ਮਲਮ ਵੀ ਪੂਰੀ ਨਹੀਂ ਸੀ ਸਪਰੈਡ ਹੋਈ। ਤੇ ਅੱਜ ਪ੍ਰੈਜ਼ੀਡੈਂਟ ਓਬਾਮਾ ਨੇ ਇੱਕ ਹੋਰ ਜ਼ੋਰ ਦੀ ਕੁਹਾੜੀ ਜਿਹੜੀ ਹੈ ਉਹ ਮਾਰੀ ਹੈ ਉਹਨਾਂ ਦੇ ਜੀ। ਇੱਕ ਟ੍ਰੈਡੀਸ਼ਨ ਹੈ ਵਾਸ਼ਿੰਗਟਨ ਦੇ ਵਿੱਚ ਪਿਛਲੇ 63 ਸਾਲਾਂ ਤੋਂ ਕਿ ਪ੍ਰੈਜ਼ੀਡੈਂਟ ਵੱਲੋਂ ਇੱਕ ਨੈਸ਼ਨਲ ਪ੍ਰੇਅਰ ਬ੍ਰੈਕਫਾਸਟ ਮੀਟਿੰਗ ਕੀਤੀ ਜਾਂਦੀ ਹੈ ਜਿਹਦੇ 'ਚ ਸਾਰੇ ਧਰਮਾਂ ਦੇ ਨੁਮਾਇੰਦਿਆਂ ਨੂੰ ਸੱਦਿਆ ਹੁੰਦਾ ਹੈ। ਇਸ ਵਾਰ ਵੀ ਜਿਹੜਾ ਬਹੁਤ ਵੱਡੀ ਗੈਦਰਿੰਗ ਸੀ ਔਰ ਈਵਨ ਦਲਾਈ ਲਾਮਾ ਵੀ ਉਹਦੇ 'ਚ ਜਿਹੜਾ ਹਾਜ਼ਰ ਹੋਇਆ। ਸੋ ਉਹਦੇ 'ਚ ਇੱਕ ਤਾਂ ਕਿਉਂਕਿ ਅਮਰੀਕਾ ਦਾ ਬੇਸ ਹੈ, ਜੇ ਤੁਸੀਂ ਆਪਣਾ ਡਾਲਰ ਕੱਢ ਕੇ ਦੇਖੋਗੇ ਉੱਤੇ ਵੀ ਲਿਖਿਆ ਹੋਇਆ ਇਨ ਗੋਡ ਵੀ ਟਰਸਟ ਜੀ, ਕਿ ਅਸੀਂ ਰੱਬ 'ਚ ਯਕੀਨ ਰੱਖਦੇ ਹਾਂ। ਸੋ ਇਹ ਪ੍ਰੇਅਰ ਮੀਟਿੰਗ ਇਨਫੈਕਟ ਪਿਛਲੇ 63 ਸਾਲ ਤੋਂ ਇਹ ਮੈਸੇਜ ਹੈ ਕਿ ਜਿਹੜੀ ਅਮਰੀਕਾ ਦੀ ਸਪਿਰਿਟ ਹੈ ਨੇਸ਼ਨ ਦੀ ਉਹ ਆਸਤਕ ਹੈ ਔਰ ਬੇਸ਼ੱਕ ਅੱਡ-ਅੱਡ ਧਰਮ ਨੇ, ਅੱਡ-ਅੱਡ ਵਿਚਾਰਧਾਰਾਵਾਂ ਨੇ ਜਾਂ ਨੌਨ ਬਿਲੀਵਰ ਵੀ ਨੇ, ਪਰ ਇਸ ਮੌਕੇ ਦੇ ਉੱਤੇ ਜਿਹੜਾ ਹਰ ਪ੍ਰੈਜ਼ੀਡੈਂਟ ਅਮਰੀਕਾ ਦਾ ਹੈ ਜਿਹੜਾ ਉਹ ਧਰਮ ਨੂੰ ਸੈਲੂਟ ਕਰਦਾ ਹੈ, ਧਰਮ ਦੇ ਨਾਂ ਦੇ ਉੱਤੇ ਰੱਬ ਤੋਂ ਸਟਰੈਂਥ ਮੰਗਦਾ ਹੈ ਔਰ ਆਪਣੇ ਧਾਰਮਿਕ ਆਜ਼ਾਦੀ ਦੀ ਗੱਲ ਨੂੰ ਮਜ਼ਬੂਤੀ ਦੇ ਨਾਲ ਕਰਦਾ ਜੀ। ਸੋ ਪ੍ਰੈਜ਼ੀਡੈਂਟ ਓਬਾਮਾ ਦੀ ਕਾਫੀ ਲੰਮੀ ਚੌੜੀ ਸਪੀਚ ਹੈ, ਉਹਨਾਂ ਦੇ ਵੈਬਸਾਈਟ ਤੇ ਜਾ ਕੇ ਦੇਖੀ ਜਾ ਸਕਦੀ ਹੈ। ਮੈਂ ਉਸ ਨੂੰ ਤਾਂ ਸਾਰੀ ਨੂੰ ਟੱਚ ਨਹੀਂ ਕਰਾਂਗਾ ਕਿਉਂਕਿ ਉਹਦੇ ਲਈ ਤਾਂ ਬਹੁਤ ਜ਼ਿਆਦਾ ਵਕਤ ਚਾਹੀਦਾ ਜੀ, ਪਰ ਉਹਦੇ 'ਚ ਪ੍ਰੈਜ਼ੀਡੈਂਟ ਓਬਾਮਾ ਨੇ ਜਿੱਥੇ ਧਰਮ ਨੂੰ ਜਾਂ ਰੱਬ ਤੋਂ ਤਾਕਤ ਲੈਣ ਦੀ ਗੱਲ, ਆਪਣੀ ਨਿੱਜੀ ਤਜਰਬਾ ਵੀ ਕਿ ਕਿਵੇਂ ਔਖੇ ਪਲਾਂ 'ਚ ਉਹ ਰੱਬ ਵੱਲ ਦੇਖਦਾ ਹੈ ਔਰ ਉਹਨੇ ਕੋਟ ਕੀਤਾ ਹੈ ਬਾਈਬਲ ਨੂੰ, ਕਿਉਂਕਿ ਬੇਸਿਕਲੀ ਮੁਲਕ ਤਾਂ ਇਹ ਕ੍ਰਿਸਚਨ ਹੈ, ਬਾਈਬਲ ਦੇ ਉੱਤੇ ਹੱਥ ਰੱਖ ਕੇ ਸਹੁੰ ਖਾਂਦੇ ਨੇ, ਭਾਵੇਂ ਚਰਚ ਔਰ ਸਟੇਟ ਨੂੰ ਸੈਪਰੇਟ ਕੀਤਾ ਹੋਇਆ। ਸੋ ਉਹਨਾਂ ਨੇ ਆਪਣੀ ਜਿਹੜੀ ਹੈ ਗੱਲ ਨੂੰ ਹੀ ਆਪਣੇ ਕੋਟ ਦੇ ਨਾਲ ਹੀ ਕਹਿਣਾ ਹੁੰਦਾ, ਪਰ ਉਹਦੇ 'ਚ ਉਹਨੇ ਇਹ ਵੀ ਕਿਹਾ ਮਜ਼ਬੂਤੀ ਦੇ ਨਾਲ ਕਿ ਵੀ ਇੱਕ ਪਾਸੇ ਜਿੱਥੇ ਧਰਮ ਸਾਨੂੰ ਸਟਰੈਂਥ ਦਿੰਦਾ ਹੈ ਔਰ ਧਰਮ ਦੇ ਨਾਂ ਦੇ ਉੱਤੇ ਜਿਵੇਂ ਬਹੁਤ ਸਾਰੇ ਗਰੁੱਪ ਕੋਈ ਭੁੱਖਿਆਂ ਨੂੰ ਫੀਡ ਕਰ ਰਿਹਾ ਹੈ, ਕੋਈ ਡਿਜ਼ਾਸਟਰ ਦੇ ਵਿੱਚ ਮਦਦ ਕਰ ਰਿਹਾ ਹੈ, ਜਿਹੜੇ ਫੇਥ ਬੇਸਡ ਗਰੁੱਪ ਨੇ ਜੀ, ਪਰ ਨਾਲ ਹੀ ਉਹਨੇ ਇਸ ਗੱਲ ਨੂੰ ਰਿਗਰੈਟ ਵੀ ਕੀਤਾ ਕਿ ਕਿਵੇਂ ਧਰਮ ਦੇ ਨਾਂ ਦੇ ਉੱਤੇ ਅੱਜ ਪੇਸ਼ਾਵਰ ਦੇ ਵਿੱਚ ਸਕੂਲੀ ਬੱਚੇ ਮਾਰੇ ਜਾ ਰਹੇ ਨੇ, ਸੀਰੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਈਸਿਸ ਔਰ ਦੂਸਰੇ ਉਹਨਾਂ ਨੇ ਉਸ ਸਪੈਸ਼ਲ ਟ੍ਰਾਈਬ ਦਾ ਜ਼ਿਕਰ ਕੀਤਾ ਜਿਹੜਾ ਸਫਰ ਕਰ ਰਿਹਾ ਹੈ ਔਰ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਇਸ ਕਿਸਮ ਦੇ ਜ਼ੁਲਮ ਨੇ ਧਰਮ ਨੂੰ ਇਸਤੇਮਾਲ ਕਰਕੇ ਔਰ ਖਾਸ ਤੌਰ ਤੇ ਇਸਲਾਮ ਦੇ ਹਵਾਲੇ ਨਾਲ ਉਹਨਾਂ ਨੇ ਫਰਾਂਸ ਦਾ ਜ਼ਿਕਰ ਵੀ ਕੀਤਾ, ਉਹਨਾਂ ਨੇ ਪੇਸ਼ਾਵਰ ਟੂ ਪੈਰਿਸ ਜੀ ਕਿਹਾ। ਉਹਨਾਂ ਨੇ ਕਿਹਾ ਕਿਸ ਕਿਸਮ ਦੇ ਲੋਕ ਨੇ, ਕਿਹੜਾ ਧਰਮ ਹੈ ਜਿਹੜਾ ਇਹ ਤਾਂ ਧਰਮ ਦੇ ਨਾਂ ਤੇ ਕਲੰਕ ਨੇ ਔਰ ਬਦਨਾਮ ਕਰ ਰਹੇ ਨੇ। ਹੁਣ ਉਸੇ ਕੌਨਟੈਕਸਟ ਦੇ ਵਿੱਚ ਜਦੋਂ ਧਰਮ ਦੇ ਨੈਗੇਟਿਵ ਫੈਕਟਰਸ ਦੀ ਗੱਲ ਕਰਦੇ ਉਹਨੇ ਆਪਣੇ ਮੁਲਕ ਦੀ ਹਿਸਟਰੀ ਵੀ, ਕ੍ਰਿਸਚੀਅਨਿਟੀ ਦਾ ਵੀ ਉਹਨੇ ਹਵਾਲਾ ਦਿੱਤਾ ਕਿ ਕਿਵੇਂ ਕਰੂਸੇਡਸ ਦੇ ਨਾਂ ਥੱਲੇ ਜਿਹੜਾ ਹੈ ਉਹ ਜ਼ੁਲਮ ਹੋਏ। ਇਨਕੁਇਜ਼ੀਸ਼ਨ ਸਪੇਨ ਦੇ ਵਿੱਚ ਹੋਈ 1492 'ਚ ਜਦੋਂ ਉੱਥੋਂ ਮੁਸਲਮਾਨ ਯਹੂਦੀ ਦੂਜੇ ਕੱਢੇ ਗਏ ਤੇ ਫਿਰ ਇੱਕਦਮ ਉਹ ਟਰਨ ਅਰਾਊਂਡ ਆਪਣੀ ਇੰਡੀਆ ਵਿਜ਼ਿਟ ਵੱਲ ਹੋਇਆ ਔਰ ਜਿਹੜੀ ਗੱਲ ਉਹਨੇ ਇੰਡੀਆ ਦੇ ਹਵਾਲੇ ਨਾਲ ਕਹੀ ਮੈਂ ਸਮਝਦਾ ਵੀ ਆਉਣ ਵਾਲੇ ਦਿਨਾਂ 'ਚ ਮੀਡੀਆ ਦੇ ਲਈ ਉੱਥੇ ਕਈ ਦਿਨ ਇਸ ਦਾ ਜਿਹੜਾ ਹੈ ਉਹ ਚੀਰਫਾੜ ਹੁੰਦੀ ਰਹੇਗੀ। ਪਰ ਜਿਵੇਂ ਮੈਂ ਕਿਹਾ ਵੀ ਉੱਥੇ ਤਾਂ ਜੇ ਫੱਟ ਲਾਇਆਂ ਦੀ ਉੱਤੇ ਮਲਮ ਹੀ ਲਾ ਰਿਹਾ ਸੀ ਤਾਂ ਇਹਨੇ ਪੁੱਠੀ ਕੁਹਾੜੀ ਮਾਰੀ ਹੈ ਕਰਕੇ ਔਰ ਉਹਦੇ 'ਚ ਉਹੀ ਪੈਰਾਗ੍ਰਾਫ ਜਿਹੜਾ ਤਾਂ ਕਿ ਕੌਨਟੈਕਸਟ ਵੀ ਰਹੇ ਕਿ ਸਿਰਫ ਇੰਡੀਆ ਨੂੰ ਸਿੰਗਲ ਆਊਟ ਕਰਨ ਤੋਂ ਪਹਿਲਾਂ ਉਹਨੇ ਆਪਣੀ ਵੀ ਗੱਲ ਕੀਤੀ ਹੈ ਕਿਉਂਕਿ ਇਹ ਵੀ ਇਹਨਾਂ ਨੂੰ ਡਿਪਲੋਮੇਸੀ 'ਚ ਦੇਖਣਾ ਪੈਂਦਾ ਹੈ ਕਿ ਵੀ ਇਹ ਨਾ ਹੋਏ ਵੀ ਕੱਲ੍ਹ ਨੂੰ ਲੱਗੇ ਕਿ ਵੀ ਅਸੀਂ ਉਹਨਾਂ ਨੂੰ ਸਿੰਗਲ ਆਊਟ ਕੀਤਾ। ਪਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਡਿਪਲੋਮੈਟ ਦੀ ਇਹ ਬਿਊਟੀ ਹੁੰਦੀ ਹੈ ਕਿ ਉਹ ਆਪਣੀ ਗੱਲ ਵੀ ਕਹਿ ਜਾਂਦਾ ਹੈ
ਔਰ ਅੰਦਾਜ਼ ਵੀ ਇਹ ਹੁੰਦਾ ਲੱਗਦਾ ਕਿ ਜਿਵੇਂ ਭਾਈ ਸਾਰਿਆਂ ਨੂੰ ਹੀ ਕਿਹਾ, ਮੈਨੂੰ ਕਿਹੜਾ ਖਾਸ ਤੌਰ ਤੇ ਕਿਹਾ, ਬਾਕੀਆਂ ਦੀ ਵੀ ਤਾਂ ਗੱਲ ਕੀਤੀ ਹੈ। ਜੀ ਇਹ ਪੈਰਾਗ੍ਰਾਫ ਹੈ, ਪ੍ਰੈਜ਼ੀਡੈਂਟ ਓਬਾਮਾ ਨੇ ਕਿਹਾ, ਹਿਊਮੈਨਿਟੀ ਹੈਜ਼ ਬੀਨ ਗ੍ਰੈਪਲਿੰਗ ਵਿਦ ਥੀਸ ਕੁਐਸਚਨਸ ਥਰੂ ਆਊਟ ਹਿਊਮਨ ਹਿਸਟਰੀ, ਜਦੋਂ ਕਿ ਧਰਮ ਦੇ ਨੈਗੇਟਿਵ ਰੋਲ ਦੀ ਗੱਲ ਹੈ। And lest we get on our high horse and think this is unique to some other place, remember that during the Crusades and the Inquisitions, people committed terrible deeds in the name of Christ. ਉਹਨੇ ਆਪਣੇ ਲੋਕਾਂ ਦੀ ਗੱਲ ਕੀਤੀ ਕਿ ਐਵੇਂ ਇਹ ਲੱਗੇ ਕਿ ਜੀ ਦੂਜੀਆਂ ਥਾਵਾਂ ਤਾਂ ਹੀ ਕੁਝ ਹੋ ਰਿਹਾ, ਪਹਿਲਾਂ ਅਸੀਂ ਵੀ ਦੇਖੀਏ ਕਿ ਕਰੂਸੇਡਸ ਔਰ ਇਨਕੁਇਜ਼ੀਸ਼ਨ ਦੋਨੋਂ ਹੀ ਈਸਾਈਅਤ ਦੇ ਨਾਂ ਤੇ ਕ੍ਰਾਈਸਟ ਦੇ ਨਾਂ ਤੇ ਹੋਈਆਂ ਸੀ, ਉਹਨੇ ਕਰਵਾਇਆ ਜੀ। In our home country, slavery and the Jim Crow all too often was justified in the name of Christ. ਗੁਲਾਮੀ ਕਹਿੰਦੇ ਅਸੀਂ ਵੀ ਇੱਥੇ ਗੁਲਾਮ ਬਣਾਏ ਨੇ, ਤੇ ਜਿਮ ਕਰੋ ਇਹ ਇਨਫੈਕਟ ਉਹ ਸੈਟ ਆਫ ਲਾਜ਼ ਨੂੰ ਕਹਿੰਦੇ ਨੇ ਜਿਹਦੇ 'ਚ ਕਿ ਸੈਗਰੀਗੇਸ਼ਨ ਸੀ, ਬੱਸਾਂ ਚਾਰਡ, ਸਕੂਲਾਂ ਚਾਰਡ, ਰੇਸ਼ੀਅਲ ਜਿੰਨੇ ਲਾਅ ਵਗੈਰਾ ਇਸ ਕਿਸਮ ਦੇ ਜਿਹੜੇ ਵਿਤਕਰਾ ਕਰਦੇ ਸੀ ਗੋਰੀ ਰੇਸ ਨੂੰ ਉੱਪਰ, ਉਹਨਾਂ ਨੂੰ ਕਈ ਵਾਰੀ ਜਿਮ ਕਰੋ ਲਾਜ਼ ਜਾਂ ਇਕੱਲਾ ਜਿਮ ਕਰੋ ਵੀ ਕਹਿੰਦੇ ਨੇ, ਉਹਨੇ ਰੈਫਰ ਕੀਤਾ। ਮਿਸ਼ਲ ਐਂਡ ਆਈ ਰਿਟਰਨਡ ਫਰੋਮ ਇੰਡੀਆ, ਹੁਣ ਇਹ ਜਿਹੜਾ ਭਾਰਤੀ ਸਿਸਟਮ ਦੀ ਗੱਲ ਹੈ। ਮਿਸ਼ਲ ਐਂਡ ਆਈ ਰਿਟਰਨਡ ਫਰੋਮ ਇੰਡੀਆ, ਐਨ ਇਨਕ੍ਰੈਡੀਬਲ ਬਿਊਟੀਫੁਲ ਕੰਟਰੀ ਫੁੱਲ ਆਫ ਮੈਗਨੀਫੀਸ਼ੈਂਟ ਡਾਈਵਰਸਿਟੀ, ਕਿ ਮੈਂ ਤੇ ਮਿਸ਼ਲ ਮੇਰੀ ਵਾਈਫ ਅਸੀਂ ਹੁਣੇ ਹੀ ਭਾਰਤ ਤੋਂ ਆਏ ਹਾਂ, ਇੱਕ ਬਹੁਤ ਹੀ ਸੋਹਣਾ ਦੇਸ਼ ਜਿੱਥੇ ਕਿ ਅੱਡ ਜਿਹੜੀ ਹੈ ਲੋਕ ਰਹਿੰਦੇ ਨੇ, ਵਿਭਿੰਨਤਾ ਹੈ, ਡਾਈਵਰਸਿਟੀ ਹੈ, ਕਿ ਇੱਕ ਬਿਊਟੀਫੁਲ ਦੇਸ਼, ਅਲੱਗ-ਅਲੱਗ ਜਿਹੜੇ ਮੰਨਣ ਵਾਲੇ ਉਸ ਦੇਸ਼ ਦੇ ਵਿੱਚ ਰਹਿੰਦੇ ਨੇ। ਬਟ a place where in past years religious faiths of all types have on occasion been targeted by other peoples of faith simply due to their heritage and their beliefs, acts of intolerance that would have shocked Gandhi ji, the person who helped to liberate the nation. ਹੁਣ ਲੰਬਾ ਫਿਕਰ ਹੈ, ਪਰ ਇੱਕੋ ਫਿਕਰੇ ਦੇ ਵਿੱਚ ਹੀ ਉਹਨੇ ਬਹੁਤ ਕੁਝ ਕਹਿ ਦਿੱਤਾ। ਉਹਨੇ ਕਿਹਾ ਜੀ ਉਹ ਦੇਸ਼ ਜਿਹਦੀ ਡਾਈਵਰਸਿਟੀ, ਵਿਭਿੰਨ ਹੋਣਾ ਉਹਦੀ ਖੂਬਸੂਰਤੀ ਹੈ, ਪਰ ਜਿਹੜਾ ਦੇਸ਼ ਪਿਛਲੇ ਕੁਝ ਸਾਲਾਂ ਤੋਂ ਇਸ ਕਿਸਮ ਦੀ ਥਾਂ ਬਣ ਗਿਆ ਜਿੱਥੇ ਕਿ ਅੱਡ-ਅੱਡ ਧਰਮਾਂ ਦੇ ਲੋਕ ਦੂਸਰੇ ਧਰਮ ਵਾਲਿਆਂ ਨੂੰ ਇਸ ਲਈ ਹਮਲੇ ਦਾ ਸ਼ਿਕਾਰ ਬਣਾਉਂਦੇ ਨੇ ਕਿਉਂਕਿ ਉਹਨਾਂ ਦਾ ਵਿਰਸਾ ਔਰ ਵਿਸ਼ਵਾਸ ਉਹਨਾਂ ਨਾਲੋਂ ਵੱਖਰੇ ਨੇ, ਔਰ ਇਹੋ ਜਿਹਾ ਜਿਹੜੇ ਕਰਤੂਤਾਂ ਨੇ, ਕਾਰਵਾਈਆਂ ਨੇ, ਐਕਟਸ ਆਫ ਇਨਟੋਲਰੈਂਸ, ਇਹ ਜਿਹੜਾ ਅਸਹਿਣਸ਼ੀਲਤਾ ਦੀਆਂ ਇਸ ਕਿਸਮ ਦੀਆਂ ਹਰਕਤਾਂ ਨੇ, ਜੇ ਅੱਜ ਗਾਂਧੀ ਜਿਉਂਦਾ ਹੁੰਦਾ ਤੇ ਫਿਰ ਗਾਂਧੀ ਜਿਹੜਾ ਹੈ ਉਹ ਸ਼ੌਕ ਦੇ ਵਿੱਚ ਚਲੇ ਜਾਂਦਾ ਕਿ ਵੀ, ਔਰ ਉਹ ਗਾਂਧੀ ਜਿਹਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣਾ ਰੋਲ ਅਦਾ ਕੀਤਾ। ਹੈਵ ਸ਼ੌਕਡ ਗਾਂਧੀ ਜੀ, ਦਾ ਪਰਸਨ ਹੂ ਹੈਲਪਡ ਟੂ ਲਿਬਰੇਟ ਦੈਟ ਨੇਸ਼ਨ, ਕਿ ਜਿਹਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਮਦਦ ਕੀਤੀ। ਜੇ ਗਾਂਧੀ ਜਿਉਂਦਾ ਹੁੰਦਾ ਤੇ ਅੱਜ ਜਿਹੜਾ ਭਾਰਤ ਜਿਹਦੇ 'ਚ ਕਿ ਇੱਕ ਧਰਮ ਵਾਲੇ ਦੂਸਰੇ ਤੇ ਹਮਲਾ ਕਰ, ਹੁਣ ਈਸਾਈਆਂ ਨੇ ਤਾਂ ਹਿੰਦੂਆਂ ਤੇ ਨਹੀਂ ਹਮਲੇ ਕੀਤੇ, ਈਸਾਈਆਂ ਨੇ ਮੁਸਲਮਾਨਾਂ ਤੇ ਨਹੀਂ ਕੀਤੇ, ਈਸਾਈਆਂ ਨੇ ਸਿੱਖਾਂ ਤੇ ਨਹੀਂ ਕੀਤੇ, ਸਿੱਖਾਂ ਨੇ ਹਿੰਦੂਆਂ ਤੇ ਨਹੀਂ ਕੀਤੇ, ਸਿੱਖਾਂ ਨੇ ਮੁਸਲਮਾਨਾਂ ਤੇ ਨਹੀਂ ਕੀਤੇ, ਸਿੱਖਾਂ ਨੇ ਈਸਾਈਆਂ ਤੇ ਨਹੀਂ ਕੀਤੇ। ਸੋ ਜ਼ਾਹਰ ਹੈ ਵੀ ਕਿਹਦੇ ਵੱਲ ਇਸ਼ਾਰਾ ਕਰ ਰਿਹਾ। ਹੁਣ ਭਾਵੇਂ ਕੋਈ ਕਹਿਣ ਵਾਲੇ ਡਿਫੈਂਡ ਕਰਨਗੇ, ਜਿਵੇਂ ਹੁਣ ਉਹ ਓਬਾਮਾ ਦੀ ਦਿੱਲੀ ਸਪੀਚ ਨੂੰ ਕਹਿ ਕੇ ਬੀਜੇਪੀ ਦੇ ਬੁਲਾਰੇ ਨੇ ਕਿਹਾ ਨਹੀਂ ਜੀ ਜੋ ਮੋਦੀ ਨੇ ਕਿਹਾ, ਜੋ ਓਬਾਮਾ ਨੇ ਕਿਹਾ, ਇਹੀ ਮੋਦੀ ਜੀ ਦੇ ਵਿਚਾਰ ਨੇ। ਹੁਣ ਤੁਸੀਂ ਦੱਸੋ ਵੀ ਹੱਦ ਹੋ ਗਈ, ਇੰਨਾ ਝੂਠ, ਇੰਨਾ ਕੂੜ। ਉਹ ਕਹਿੰਦੇ ਜੀ ਉਹ ਦਿੱਲੀ 'ਚ ਓਬਾਮਾ ਜੀ ਨੇ ਸਪੀਚ ਕੀਤੀ, ਇਹ ਮੋਦੀ ਜੀ ਕੀ ਵਿਚਾਰਧਾਰਾ ਹੈ। ਸੋ ਹੁਣ ਇਹਨੂੰ ਕਿਵੇਂ ਡਿਫੈਂਡ ਕਰਨਗੇ? ਉਹਨੇ ਕਿਹਾ ਜੀ ਗਾਂਧੀ ਜਿਹੜਾ ਉਹ ਚੀਕਾਂ ਮਾਰਦਾ ਵੀ ਇਹ ਦੇਸ਼ ਹੈ, ਹਾਲਾਂਕਿ ਅਗਲੀ ਕਾਜੀ ਮੇਲ ਆਈ ਹੋਈ ਹੈ, ਅਸੀਂ ਗਾਂਧੀ ਦੇ ਵੀ ਅਸਲੀਅਤ ਅੱਗੇ ਵੀ ਬਿਆਨ ਕੀਤੀ ਹੈ, ਦੱਸਾਂਗੇ ਵੀ ਇਹਨਾਂ ਵਿਚਾਰਿਆਂ ਨੂੰ ਵੀ ਓਬਾਮਾ ਹੋਏ ਜਾਂ ਮਾਰਟਨ ਲੂਥਰ ਕਿੰਗ ਹੋਏ, ਕਿਉਂ ਗਾਂਧੀ ਦਾ ਭੁਲੇਖਾ ਰਿਹਾ ਹਮੇਸ਼ਾ ਕਿ ਵੀ ਉਹ ਆਪਣੀ ਕਿਸਮ ਦਾ ਇੱਕ ਰੇਸਿਸਟ ਸੀ। ਪਰ ਚਲੋ ਗਾਂਧੀ ਦੇ ਪਿੱਛੇ ਲੁੱਕ ਕੇ ਇਹਨੇ ਦੂਜੇ ਨਰਿੰਦਰ ਮੋਦੀ ਤੇ ਔਰ ਹਿੰਦੂ ਤਵੀਆਂ ਤੇ ਫਾਇਰ ਕੀਤੇ। ਸੋ ਅਸੀਂ ਸਮਝਦੇ ਹਾਂ ਕਿ ਹੁਣ ਜਿਨ੍ਹਾਂ ਨੂੰ ਇਹ ਭੁਲੇਖਾ ਸੀ ਕਿ ਜੀ ਉਹਨੇ ਆਰਟੀਕਲ 25 ਦੇ ਉੱਤੇ ਗੱਲ ਕੀਤੀ, 25(b) ਦੀ ਨਹੀਂ ਕੀਤੀ, ਦੂਜੇ ਨਹੀਂ ਕੀਤੀ, ਇਹ ਉਹਨੇ ਇੱਕ ਵਾਰੀ ਫਿਰ ਮੈਸੇਜ ਦੇ ਦਿੱਤਾ ਹੈ ਸਾਰੇ ਦੁਨੀਆ ਦੇ ਜਿਹੜੇ ਅੱਡ-ਅੱਡ ਧਰਮਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਦੇ ਵਿੱਚ, ਜਿੱਥੇ ਦਲਾਈ ਲਾਮਾ ਵੀ ਬੈਠਾ ਹੋਇਆ ਹੈ, ਜਿਹੜਾ ਤੁਰਿਆ ਹੁੰਦਾ ਵਿਸ਼ਵ ਹਿੰਦੂ ਪਰਿਸ਼ਦ ਦੇ ਵੀ ਫੰਕਸ਼ਨ ਅਟੈਂਡ ਕਰ ਰਿਹਾ ਹੁੰਦਾ। ਮੈਸੇਜ ਓਬਾਮਾ ਨੇ ਦੇ ਦਿੱਤਾ ਕਿ ਇਹ ਜੋ ਤੁਹਾਡੀਆਂ ਕਰਤੂਤਾਂ ਕਾਰਵਾਈਆਂ ਨੇ, ਜਿਹਨੂੰ ਆਪਣਾ ਪਿਓ ਬਣਾਇਆ ਤੁਸੀਂ, ਫਾਦਰ ਆਫ ਦਾ ਨੇਸ਼ਨ, ਰਾਸ਼ਟਰ ਪਿਤਾ, ਉਹ ਵੀ ਜਿਹੜਾ ਉਹ ਧੱਕੇ ਨਾਲ ਮਾਰ ਜਾਂਦਾ ਹੈ। ਸ਼ੌਕ ਦਾ ਮਤਲਬ ਹੀ ਇਹ ਹੈ ਕਿ ਵੀ
ਇਨਟੋਲਰੇਬਲ ਕਿ ਬੰਦਾ ਕਹਿੰਦਾ ਵੀ ਆਹ ਸੀ ਆਹ ਕੀ ਹੋ ਗਿਆ, ਹਾਲਾਂ ਉਹ ਆਪਣੇ ਕਿਸਮ ਦਾ ਹਿੰਦੂਤਵੀ ਸੀ। ਜੀ ਸੋ ਅਸੀਂ ਸਮਝਦੇ ਹਾਂ ਕਿ ਵੀ ਪ੍ਰੈਜ਼ੀਡੈਂਟ ਓਬਾਮਾ ਨੇ ਐਟਲੀਸਟ ਇੱਕ ਵਾਰੀ ਫੇਰ ਭਾਵੇਂ ਉੱਤੇ ਥੋੜਾ ਜਿਹਾ ਕਵਰ ਚਾੜ ਲੈਂਦਾ ਹੈ, ਲੇਕਿਨ ਫਿਰ ਵੀ ਸੱਚ ਬੋਲਣ ਦੀ ਹਿੰਮਤ ਦਿਖਾਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।